ਅਗਲੀ ਗੱਲ ਕਰੀਏ ਪੰਜਾਬ ਦੀ ਪੋਲਿਟਿਕਸ ਦੇ ਬਾਰੇ। ਮਨਪ੍ਰੀਤ ਇਆਲੀ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਦੇ ਵਿੱਚ ਨੇ, ਖਾਸ ਕਰਕੇ ਜਿਹੜੀ 5 ਮੈਂਬਰੀ ਕਮੇਟੀ ਆ ਉਹਦੇ ਵਿੱਚ ਸਰਗਰਮ ਆਗੂ ਦੀ ਭੂਮਿਕਾ ਦੇ ਰੂਪ ਦੇ ਵਿੱਚ। ਦੂਜੇ ਪਾਸੇ ਬਾਦਲ ਧੜਾ, ਜਿਹਦੇ ਨਾਲ ਉਹਨਾਂ ਦੀ ਪੁਰਾਣੀ ਨਹੀਂ ਬਣਦੀ, ਪਹਿਲਾਂ ਤੋਂ ਨਹੀਂ ਬਣਦੀ, ਪਰ ਹੁਣ ਦੁਬਾਰੇ ਸੁਣਦਿਆਂ ਵੀ ਫਿਰ ਖੜਕ ਪਈ ਦੋਵਾਂ ਧਿਰਾਂ ਦੇ ਵਿਚਾਲੇ। ਦੇਖੋ, ਮਨਪ੍ਰੀਤ ਇਆਲੀ ਇਸ ਮੌਕੇ 5 ਮੈਂਬਰੀ ਕਮੇਟੀ ਦਾ ਪ੍ਰਮੁੱਖ ਹਿੱਸਾ ਨੇ ਜੀ, ਤੇ 5 ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਇਜਲਾਸ ਰੱਖਿਆ। ਠੀਕ ਹੈ ਜੀ। ਅੱਜ ਇਹ ਇਜਲਾਸ ਦੀ ਥਾਂ ਉਹਨਾਂ ਨੇ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਚੁਣੀ ਆ ਤੇ ਐਸਜੀਪੀਸੀ ਨੂੰ ਚਿੱਠੀ ਲਿਖੀ ਆ, ਪਰ ਅਜੇ ਤੱਕ ਪ੍ਰਧਾਨ ਸਾਹਿਬ ਕੋਈ ਫੈਸਲਾ ਨਹੀਂ ਲੈ ਸਕੇ। ਅਸਲ 'ਚ ਸਭ ਨੂੰ ਪਤਾ ਕਿ ਫੈਸਲਾ ਪ੍ਰਧਾਨ ਸਾਹਿਬ ਨੇ ਥੋੜਾ ਲੈਣਾ, ਫੈਸਲਾ ਤਾਂ ਚੰਡੀਗੜ੍ਹ ਵਾਲੇ ਹੈ ਨਾ ਜਾਂ ਬਾਦਲ ਪਿੰਡ ਵਾਲੇ ਪ੍ਰਧਾਨ ਸਾਹਿਬ ਨੇ ਲੈਣਾ। ਸੋ ਇਸ ਲਈ ਸਾਰੀ ਨਜ਼ਰ ਤਾਂ ਉੱਧਰ ਖੜੀ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਉਹ ਸਵਾਲ ਬਿਲਕੁਲ ਵਾਜਬ ਹੈ ਜੀ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੱਲੋਂ ਜਿਹੜੇ ਉਹਨਾਂ ਦੇ ਮੁੱਖ ਬੁਲਾਰੇ ਨੇ ਬੰਟੀ ਰਵਾਣਾ ਹੋਰੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ, ਠੀਕ ਹੈ ਜੀ, ਕਿ ਵੀ ਮਨਪ੍ਰੀਤ ਇਆਲੀ ਲੈਂਡ ਪੂਲਿੰਗ ਦੇ ਹੱਕ 'ਚ ਹੈ। ਮਨਪ੍ਰੀਤ ਇਆਲੀ ਲੈਂਡ ਪੂਲਿੰਗ ਦੇ ਲਈ ਰੋਸ ਧਰਨਿਆਂ ਦੇ ਵਿੱਚ ਕਿਤੇ ਸ਼ਿਰਕਤ ਨਹੀਂ ਕਰ ਰਿਹਾ, ਕੋਈ ਆਵਾਜ਼ ਨਹੀਂ ਚੁੱਕ ਰਿਹਾ, ਉਹ ਚੁੱਪ ਕਰਕੇ ਬੈਠਾ ਕਿਉਂਕਿ ਉਹਦਾ ਪੰਜਾਬ ਸਰਕਾਰ ਨਾਲ ਸਮਝੌਤਾ ਹੋ ਗਿਆ ਜੀ। ਉਹਨੇ ਆਪਣੀ ਜ਼ਮੀਨ ਨਹੀਂ ਬਚਾਉਣ ਦਿੱਤੀ, ਉਹਦੀ ਜ਼ਮੀਨ ਬਚ ਗਈ, ਉਹਦੀ ਲਾਗਲੀ ਸਾਰੀ ਜ਼ਮੀਨ ਆ ਗਈ, ਉਹਨੇ ਆਪਣੀ ਜ਼ਮੀਨ ਬਚਾਉਣ ਦੇ ਲਈ ਸੌਦਾ ਕਰ ਇਹ ਦੋਸ਼ ਲਾਏ। ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਇਹਦੇ ਪੁਰਾਣੇ ਮਾਮਲੇ ਪਏ ਨੇ ਜੀ, ਇਹਨੇ ਕਿਵੇਂ ਜ਼ਮੀਨਾਂ ਬਦਲ ਕੇ ਆਪ ਕਲੋਨੀਆਂ ਕੱਟੀਆਂ ਜੀ, ਆਹ ਕੀਤਾ ਜੀ, ਉਹ ਵਿਜੀਲੈਂਸ ਕੋਲ ਕੇਸ ਪਿਆ ਜੀ, ਇਹ ਬੋਲੂਗਾ ਜਦ ਇਹਦਾ ਕੇਸ ਖੁੱਲ ਜੂਗਾ ਜੀ, ਇਸ ਲਈ ਆਪਣਾ ਬਚਾਅ ਕਰਦਾ ਫਿਰਦਾ। ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਾਲੀ ਦਲ ਬਾਦਲ ਧਿਰ ਦੇ ਐਮਐਲਏ ਹੀ ਨਹੀਂ, ਵਿਧਾਨ ਸਭਾ 'ਚ ਬਾਦਲ ਧੜੇ ਦੇ ਲੀਡਰ ਦੇ ਉੱਤੇ ਵੀ ਦੋਸ਼ ਨੇ। ਅੱਜ ਦੀ ਤਰੀਕ 'ਚ ਵੀ ਮਨਪ੍ਰੀਤ ਇਆਲੀ ਬਾਦਲ ਦਲ ਦੇ ਹੀ ਆਗੂ ਨੇ ਪੰਜਾਬ ਦੀ ਵਿਧਾਨ ਸਭਾ 'ਚ। ਬਈ ਜੇ ਉਹਦੇ ਕੇਸ ਵਿਜੀਲੈਂਸ ਕੋਲ ਪਏ ਨੇ, ਜੇ ਉਹਦੇ ਪੁਰਾਣੇ ਕੱਪੜੇ ਪਏ ਨੇ, ਤੁਸੀਂ ਉਹਨੂੰ ਐਮਐਲਏ ਦੀ ਟਿਕਟ ਕਿਉਂ ਦਿੱਤੀ? ਸਹੀ, ਤੁਸੀਂ ਭ੍ਰਿਸ਼ਟਾਚਾਰੀ ਨੂੰ ਟਿਕਟ ਕਿਉਂ ਦਿੱਤੀ? ਤੇ ਜੇ ਉਹ ਐਮਐਲਏ ਬਣ ਗਿਆ ਉਹ ਤੋਂ ਬਾਅਦ ਉਹਨੂੰ ਫਿਰ ਲੀਡਰ ਕਿਉਂ ਬਣਾਇਆ ਵਿਧਾਨ ਸਭਾ 'ਚ ਆਪਣਾ? ਇਹਦਾ ਤਾਂ ਫਿਰ ਤੁਸੀਂ ਵੀ ਕਰਪਟ ਹੋ ਸਾਰੇ। ਸਹੀ ਹੈ। ਦੂਜੀ ਗੱਲ, ਮਨਪ੍ਰੀਤ ਇਆਲੀ ਬਾਰੇ ਜਿਹੜੀ ਇਹ ਗੱਲ ਇਹ ਕਹਿ ਰਹੇ ਨੇ ਕਿ ਜੀ ਕਿ ਉਹ ਲੈਂਡ ਪੂਲਿੰਗ ਦੇ ਹੱਕ 'ਚ ਕਿਤੇ ਨਹੀਂ ਬੋਲਦਾ, ਉਹ ਅਕਾਲੀ ਦਲ ਦੇ ਧਰਨਿਆਂ 'ਚ ਨਹੀਂ ਜਾਂਦਾ, ਪਰ ਉਹ ਕਿਸਾਨਾਂ ਦੇ ਧਰਨਿਆਂ 'ਚ ਜਾਂਦਾ। ਉਹਦੀ ਵੀਡੀਓ ਦੇਖੋ, ਉਹਦੇ ਪ੍ਰੋਗਰਾਮ ਦੇਖੋ, ਉਹਦੇ ਚੈੱਕ ਕਰੋ, ਉਹਦਾ ਸੋਸ਼ਲ ਮੀਡੀਆ ਚੈੱਕ ਕਰ ਲਓ ਜਾਂ ਕਿਸਾਨ ਆਗੂਆਂ ਦੇ ਪ੍ਰੋਗਰਾਮ ਚੈੱਕ ਕਰ ਲਓ, ਜਨਤਕ ਪ੍ਰੋਗਰਾਮਾਂ 'ਚ ਜਾ ਕੇ ਲੈਂਡ ਪੂਲਿੰਗ ਦੇ ਖਿਲਾਫ ਬੋਲਦਾ ਰਿਹਾ। ਫਿਰ ਇਹ ਇੰਨੀ ਹਲਕੀ ਰਾਜਨੀਤੀ ਅੱਜ ਦੀ ਤਰੀਕ ਜਿਹੜਾ ਸੋਸ਼ਲ ਮੀਡੀਆ ਤੇ ਸਾਰਾ ਕੁਝ ਲੱਭਦਾ ਹੋਵੇ, ਫਿਰ ਇਹ ਅਕਾਲੀ ਦਲ ਕਿਉਂ ਕਰ ਰਿਹਾ? ਦੂਸਰੇ ਪਾਸੇ ਮਨਪ੍ਰੀਤ ਇਆਲੀ ਦੇ ਉੱਤੇ ਜਿਹੜੀ ਲੈਂਡ ਪੂਲਿੰਗ ਵਾਲੇ ਦੋਸ਼ ਲੱਗੇ ਨੇ, ਉਹਦਾ ਉਹਨੂੰ ਕੱਚ ਸੱਚ ਸਾਹਮਣੇ ਲਿਆਉਣਾ ਪਊਗਾ, ਨਹੀਂ ਤਾਂ ਉਹ ਕਰ ਗਿਆ। ਹੁਣ ਉਹ ਕਹਿ ਰਿਹਾ ਕਿ ਮੇਰੀ ਤਾਂ ਸਭ ਤੋਂ ਵੱਧ ਜ਼ਮੀਨ ਮੇਰੀ ਆ ਰਹੀ ਹੈ, ਮੇਰੇ ਤਾਂ 150 ਏਕੜ ਦੇ ਕਰੀਬ ਜ਼ਮੀਨ ਆ ਰਹੀ ਹੈ ਇਸ ਖੇਤਰ 'ਚ। ਉਹ ਇਹ ਦਮ ਪਰ ਰਿਹਾ। ਸੋ ਹੁਣ ਇਹ ਮਾਮਲਾ ਮੈਨੂੰ ਇਹ ਲੱਗ ਰਿਹਾ ਕਿ ਲੈਂਡ ਪੂਲਿੰਗ ਦਾ ਨਹੀਂ, ਇਹ 11 ਤਰੀਕ ਦੇ ਇਜਲਾਸ ਦਾ। ਫਿਕਰ ਬਾਦਲ ਧਿਰ ਨੂੰ ਇਸ ਗੱਲ ਦਾ ਹੀ ਹੈ ਕਿ ਉਦਣ ਜੇ ਇੱਕ ਧੜਾ ਹੋਰ ਜੰਮਿਆ, ਇੱਕ ਹੋਰ ਅਕਾਲੀ ਦਲ ਜੰਮ ਪਿਆ, ਤੇ ਫਿਰ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ? ਫਿਰ ਦਫ਼ਤਰ, ਚੋਣ ਨਿਸ਼ਾਨ, ਪਾਰਟੀ, ਜੇ ਉਹ ਸਾਰਾ ਕੁਝ ਉਹਦੇ ਤੇ ਮੁੱਦਾ ਆਉਣਾ ਤੇ ਤਰਨ ਤਾਰਨ ਵਾਲੀ ਜਿਮਨੀ ਚੋਣ ਦਾ ਮੁੱਦਾ ਭਖਣਾ। ਇਸ ਲਈ ਕਿਸੇ ਤਰੀਕੇ ਨਾਲ ਉਧਰ ਐਸਜੀਪੀਸੀ ਅਜੇ ਟਾਲਾ ਬੱਟ ਰਹੀ ਕਿ ਅਸੀਂ ਥਾਂ ਨਹੀਂ ਦੇਣੀ, ਇੱਧਰ ਆਹ ਮੋਰਚਾ ਖੋਲਿਆ ਜਾ ਰਿਹਾ ਕਿ ਉਹ ਕਿਤੇ ਪ੍ਰਧਾਨ ਨਾ ਬਣੇ। ਵੈਸੇ ਤਾਂ ਉਹ ਕਹਿ ਚੁੱਕੇ ਨੇ ਕਿ 5 ਮੈਂਬਰੀ 'ਚ ਕੋਈ ਪ੍ਰਧਾਨ ਨਹੀਂ ਬਣੂਗਾ, ਜਿਹੜਾ ਪ੍ਰਧਾਨ ਬਣੂਗਾ ਕਦੇ ਚੋਣ ਵੀ ਨਹੀਂ ਲੜੂਗਾ। ਸੋ ਇਸ ਦੇ ਉੱਤੇ ਵੀ ਹੈ ਕਿ ਕੌਣ ਬਣੂਗਾ, ਹੈ ਨਾ। ਕਦੇ ਯਾਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਚੱਲਦਾ ਹੈ, ਕਦੇ ਬੀਬੀ ਸਤਵੰਤ ਕੌਰ ਉਹਦਾ ਜ਼ਿਕਰ ਚੱਲਦਾ ਹੈ ਨਾ, ਕਦੇ ਬੀਬੀ ਖਾਲੜਾ ਲਿਆਉਣ ਦੀਆਂ ਗੱਲਾਂ ਚੱਲਦੀਆਂ, ਬਹੁਤ ਨੇ, ਅਜੇ ਬਹੁਤ ਕੁਛ ਹੈ ਅਜੇ। ਪਰ 11 ਤਰੀਕ ਹੁਣ ਦੂਰ ਨਹੀਂ ਹੈ ਜੀ। ਤੋ ਇਸ ਲਈ ਉੱਥੋਂ ਇੱਕ ਨਵੀਂ ਰਾਜਨੀਤੀ ਦਾ ਮੁੱਢ ਵੀ ਵੱਜਣਾ। ਸ਼ਾਇਦ ਇਹ ਵੀ ਇੱਕ ਪਹਿਲੂ ਹੋਵੇ ਕਿ ਇੱਕ ਦੂਏ ਦੀ ਘੇਰਾਬੰਦੀ ਹੋ ਰਹੀ ਆ, ਪਰ ਲੈਂਡ ਪੂਲਿੰਗ ਵਾਲੇ ਮੁੱਦੇ ਤੇ ਜੇਕਰ ਅਕਾਲੀ ਆਪਸ 'ਚ ਭਿੜੀ ਜਾਣਗੇ ਫਿਰ ਲੋਕ ਮੁੱਦਿਆਂ ਤੇ ਧਰਤੀ ਤੇ ਕਿਵੇਂ ਰਹੋਗੇ, ਇਹ ਵੀ ਸੋਚਣ ਦੀ। ਜੀ ਬਿਲਕੁਲ ਸਹੀ ਹੈ।